ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਦੀ। ਇਹਨਾਂ ਨੂੰ ਕਿੰਨਾ ਚਾਅ ਹੁੰਦਾ ਸੀਗਾ ਕਿ ਅਸੀਂ ਮੰਤਰੀ ਬਣੀਏ, ਅਸੀਂ MLA ਬਣੀਏ, ਲੋਕ ਸਾਡੇ ਕੋਲੇ ਕੰਮਕਾਰ ਕਰਾਉਣ ਆਉਣ ਤੇ ਬੜੇ ਜੋਸ਼ ਦੇ ਨਾਲ ਤੇ ਬੜੇ ਧੜੱਲੇ ਦੇ ਨਾਲ ਲੋਕਾਂ ਦੇ ਨਾਲ ਇਹ ਵਾਅਦੇ ਕਰਦੇ ਸੀਗੇ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਆਮ ਆਦਮੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੈ, ਪ੍ਰੋਟੈਸਟ ਦੇ ਵਿੱਚੋਂ ਨਿਕਲੀ ਪਾਰਟੀ ਹੈ। ਪਰ ਹੁਣ ਕੀ ਤੁਹਾਨੂੰ ਪਤਾ ਵਾ ਕਿ ਇਹਨਾਂ ਦੇ ਮੰਤਰੀਆਂ ਨੂੰ, ਇਹਨਾਂ ਦੇ MLAs ਵਿਧਾਇਕਾਂ ਨੂੰ ਹੁਣ ਧਰਨਿਆਂ ਤੋਂ ਡਰ ਲੱਗਦਾ ਤੇ ਧਰਨੇ ਵਾਲਿਆਂ ਨਾਲ ਇਹ ਖਿੱਚ ਕੇ ਬੋਲਦੇ ਨੇ। ਹਾਲਾਂਕਿ ਲੋਕਤੰਤਰ ਦੇ ਵਿੱਚ ਧਰਨਾ ਦੇਣਾ ਕਿਤੇ ਵੀ ਗੁਨਾਹ ਨਹੀਂ ਹੈ। ਪਰ ਇਹ ਜਿਹੜਾ ਮੰਤਰੀ ਹੈ ਹਰਜੋਤ ਬੈਂਸ, ਇਹਦੇ ਕੋਲੇ ਅਧਿਆਪਕ ਚਲੇ ਗਏ ਕੁਝ ਮੰਗਾਂ ਲੈ ਕੇ। ਪਹਿਲੀ ਗੱਲ ਤਾਂ ਉਹਨਾਂ ਨੂੰ ਮਿਲਿਆ ਨਹੀਂ, ਤੇ ਜਦੋਂ ਮਿਲਿਆ ਇਹ ਉਦੋਂ ਖਿੱਚ ਕੇ ਮਿਲਿਆ। ਪੂਰਾ ਮਸਲਾ ਕੀ ਹੈ, ਤੇ ਇਹਨੇ ਆਪਣੇ ਬੱਚਿਆਂ ਦਾ ਵਾਸਤਾ ਪਾ ਕੇ ਉਹਨਾਂ ਨੂੰ ਧਰਨਾਕਾਰੀ ਅਧਿਆਪਕਾਂ ਨੂੰ ਕਿਹਾ ਕਿ ਮੇਰੇ ਜਵਾਕਾਂ ਨੂੰ ਤੰਗ ਨਾ ਕਰੋ। ਇਹਦੇ ਤੇ ਗੱਲਬਾਤ ਕਰਾਂਗੇ, ਹਰਜੋਤ ਬੈਂਸ ਤੇ ਗੱਲਬਾਤ ਕਰਾਂਗੇ। ਪਿਛਲੇ ਦਿਨੀ ਮਾਈਨਿੰਗ ਦੇ ਦੋਸ਼ਾਂ ਦਾ ਵੀ ਹਰਜੋਤ ਬੈਂਸ ਸਾਹਮਣਾ ਕਰ ਚੁੱਕਿਆ। ਕੋਰਟ ਨੂੰ ਅਖੀਰ ਤੇ ਕਹਿਣਾ ਪਿਆ ਕਿ ਤੁਸੀਂ ਭਾਈ ਇਹਨੂੰ ਬੰਦ ਕਰੋ, ਚਾਹੇ ਤੁਸੀਂ ਜੋ ਵੀ ਕਰ ਰਹੇ ਹੋ। ਤੇ ਜਿਹੜੇ ਮਾਈਨਿੰਗ ਰੋਕ ਰਹੇ ਸੀ ਲੋਕ, ਉਹਨਾਂ ਤੇ ਪਰਚਾ ਵੀ ਦਰਜ ਹੋਇਆ। ਇਹ ਇਨਕਲਾਬ ਹੈ। ਅਧਿਆਪਕ ਜਿਹੜੇ ਸੀਗੇ ਉਹ ਹਿਮਾਚਲ ਪ੍ਰਦੇਸ਼ ਚਲੇ ਗਏ, ਜਿੱਥੋਂ ਆਮ ਆਦਮੀ ਪਾਰਟੀ ਹੁਣ ਆਪਣਾ ਪੈਕਅਪ ਕਰਕੇ ਤੇ ਗੁਜਰਾਤ ਨਿਕਲ ਗਈ ਸੀ। ਐਗਜ਼ਿਟ ਪੋਲ ਸਾਰਿਆਂ ਨੇ ਦੇਖ ਹੀ ਲਏ ਹੈ, ਆਮ ਆਦਮੀ ਪਾਰਟੀ ਦੀ ਹਾਲਤ ਕੀ ਦੱਸ ਰਹੇ ਨੇ। ਤੇ ਉੱਥੇ ਅਧਿਆਪਕ ਧਰਨਾ ਦੇਣ ਚਲੇ ਗਏ। ਇੱਕ ਦਿਨ ਰਿਟਾਇਰਡ ਸ਼ਾਇਦ ਕੋਈ ਮੁਲਾਜ਼ਮ ਜਥੇਬੰਦੀ ਸੀਗੀ, ਉਹ ਉੱਥੇ ਇਹਨਾਂ ਦੇ ਜਿਹੜੇ ਵਰਕਰ ਸੀਗੇ, ਜਿਹੜੇ ਚੰਦਕ ਸੀਗੇ, ਉਹ ਉਹਨਾਂ ਦੇ ਗਲ ਪੈ ਗਏ। ਹੁਣ ਦੇਖੋ, ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ, ਪਰ ਇਹਨਾਂ ਦੀ ਪਾਰਟੀ ਦੇ ਰਾਜ ਦੇ ਵਿੱਚ ਜਾਂ ਦੂਜੇ ਰਾਜ ਦੇ ਵਿੱਚ ਵੀ ਇਹਨਾਂ ਦੇ ਵਰਕਰ ਜਿਹੜੇ ਸਮਰਥਕ ਜਿਹੜੇ ਆ ਉਹ ਧਰਨਾ ਨਹੀਂ ਦੇਣ ਦੇ ਰਹੇ। ਤੇ ਇਹਨਾਂ ਤੇ ਫਿਰ ਮੋਦੀ ਸਮਰਥਕਾਂ ਦੇ ਵਿੱਚ ਫਰਕ ਕੀ ਹੋਇਆ। ਹੁਣ ਆਉਣੇ ਆਪਾਂ ਹਰਜੋਤ ਬੈਂਸ ਤੇ। ਹਰਜੋਤ ਬੈਂਸ ਦੇ ਘਰ ਮੂਹਰੇ ਅਧਿਆਪਕ ਧਰਨਾ ਦੇਣ ਚਲੇ ਗਏ। ਪਹਿਲੀ ਗੱਲ ਤਾਂ ਮਿਲਿਆ ਨਹੀਂ, ਜਦੋਂ ਮਿਲਣ ਲੱਗਿਆ, ਨਿਕਲਣ ਲੱਗਿਆ, ਤੇ ਜਦੋਂ ਉਹਨਾਂ ਨੇ ਆਪਣੀ ਗੱਲ ਰੱਖਣੀ ਚਾਹੀ ਤੇ ਇਹ ਮੰਤਰੀ ਉਲਟਾ ਅਧਿਆਪਕਾਂ ਦੇ ਗਲ ਪੈ ਗਿਆ ਵਾ। ਇਹਨੂੰ ਪਹਿਲੀ ਗੱਲ ਤਾਂ ਇਹ ਸਿੱਖਣਾ ਚਾਹੀਦਾ ਇਸ ਮੰਤਰੀ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਨੂੰ, ਕਿ ਇੱਕ ਅਧਿਆਪਕ ਦੇ ਨਾਲ ਗੱਲ ਕਿਵੇਂ ਕਰੀਦੀ ਹੈ, ਕਿ ਖਿੱਚ ਕੇ ਬੋਲਣਾ। ਜੇ ਤੁਸੀਂ ਇੰਨਾ ਹੀ ਤੁਹਾਨੂੰ ਇਹ ਹੈ ਕਿ ਸਾਡੇ ਜਵਾਕਾਂ ਨੂੰ ਤੰਗ ਨਾ ਕਰੋ, ਸਾਡੇ ਬੱਚਿਆਂ ਨੂੰ ਤੰਗ ਨਾ ਕਰੋ, ਤੇ ਜੇਕਰ ਤੁਸੀਂ ਸੁੱਖ ਸ਼ਾਂਤੀ ਦੀ ਲਾਈਫ ਚਾਹੁੰਦੇ ਆ ਤੇ ਫਿਰ ਕਿਉਂ ਤੁਸੀਂ ਇਸ ਝਮੇਲੇ ਦੇ ਵਿੱਚ ਪਏ ਆ ਆਪਣੇ ਇਸ ਕਰੀਅਰ ਨੂੰ, ਜਿਹਦੇ 'ਚ ਤੁਹਾਨੂੰ ਲੋਕ ਤੰਗ ਕਰਦੇ ਨੇ, ਤੁਹਾਡੇ ਕੋਲੇ ਮੰਗਾਂ ਲੈ ਕੇ ਆਉਂਦੇ ਨੇ, ਇਹਨੂੰ ਛੱਡ ਕਿਉਂ ਨਹੀਂ ਦਿੰਦੇ ਤੁਸੀਂ। ਸੋ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਹਰਜੋਤ ਬੈਂਸ ਦੀ, ਜਿਹਦੇ ਵਿੱਚ ਉਹ ਮੁਜ਼ਾਹਰਾਕਾਰੀ ਅਧਿਆਪਕਾਂ ਦੇ ਨਾਲ ਬਦਸਲੂਕੀ ਕਰ ਰਿਹਾ ਤੇ ਕਹਿ ਰਿਹਾ ਕਿ ਜੇਕਰ ਤੁਸੀਂ ਧਰਨਾ ਦੇਣਾ ਤਾਂ ਮੇਰੇ ਘਰ ਮੂਹਰੇ ਦਿਓ, ਮੇਰੇ ਜਵਾਕਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ। ਆਪਾਂ ਦੇਖਿਆ ਕਿਵੇਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਬਠਿੰਡੇ ਰੈਲੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਬਦਤਮੀਜ਼ੀ ਕੀਤੀ ਸੀ ਤੇ ਉਹਨੂੰ ਝਾੜਾਂ ਪਈਆਂ ਸਨ। ਇਸੇ ਤਰ੍ਹਾਂ ਇੱਕ ਤੋਤੀ ਸਰਪੰਚ ਹੁੰਦਾ ਸੀ। ਅੱਜ ਕਿੱਧਰ ਗਏ ਮਲੂਕਾ, ਅੱਜ ਕਿੱਧਰ ਗਏ ਤੋਤੀ ਸਰਪੰਚ, ਕੌਣ ਦਿਖਦਾ ਕਿਤੇ। ਇਹੀ ਵਾਰੀ ਇਹਨਾਂ ਦੀ ਆ ਜਾਣੀ ਹੈ। ਬੇਸ਼ੱਕ ਸੱਤਾ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ, ਪਰ ਇਹ ਕੋਈ ਸਦੀਵੀ ਨਹੀਂ ਹੈ। ਸੱਤਾ ਸਦੀਵੀ ਨਹੀਂ ਹੈ, ਇਹਨੇ ਬਦਲਦੇ ਰਹਿਣਾ ਹੈ। ਸੋ ਹੁਣ ਲੰਘੇ ਦਿਨੀ ਆਪਾਂ ਇਹ ਵੀ ਦੇਖਿਆ ਕਿ ਮੁੱਖ ਮੰਤਰੀ ਦੇ ਘਰ ਮੂਹਰੇ ਪਹਿਲਾਂ ਅੰਗਹੀਣ ਕੁੱਟੇ ਸਪੋਰਟਸ ਖਿਡਾਰੀ, ਫਿਰ ਇੱਕ ਹੋਰ ਮੁਲਾਜ਼ਮ ਵਰਗ ਸੀਗੇ, ਜਥੇਬੰਦੀ ਸੀ, ਉਹਨਾਂ ਦੇ ਕੁੱਟ ਪਈ, ਦਲਿਤ ਮਜ਼ਦੂਰ ਭਰਾਵਾਂ ਤੇ ਕੁੱਟ ਪਈ। ਜੇਕਰ ਲੋਕਾਂ ਨੇ ਤੁਹਾਡੇ ਘਰਾਂ ਦੇ ਮੂਹਰੇ ਆ ਕੇ ਤੁਹਾਡੇ ਤੋਂ ਬੇਇੱਜ਼ਤੀ ਕਰਾਉਣੀ ਸੀ, ਖੱਜਲ ਖਵਾਰੀ ਹੋਣਾ ਸੀ, ਤੁਹਾਡੇ ਘਰਾਂ ਦੇ ਮੂਹਰੇ ਧਰਨੇ ਦੇ ਕੇ ਲੋਕਾਂ ਨੇ ਹਾਡੀ ਬਣਾਉਣੀ ਸੀ, ਤਾਂ ਫਿਰ ਲੋਕ ਇਨਕਲਾਬ ਦੀ ਉਡੀਕ ਕਿਉਂ ਕਰ ਰਹੇ ਸੀ। ਫਿਰ ਤਾਂ ਲੋਕ ਵਿਚਾਰੇ ਭੋਲੇ ਹੀ ਹੋਏ ਨਾ। ਜੇਕਰ ਇਸੇ ਤਰ੍ਹਾਂ ਤੁਹਾਨੂੰ, ਜੇ ਤੁਸੀਂ ਇਸੇ ਤਰ੍ਹਾਂ ਹੀ ਜਦੋਂ ਪਹਿਲਾਂ ਧਰਨਾ ਦਿੰਦੇ ਸੀ ਤਾਂ ਤੁਸੀਂ ਖੁਦ ਧਰਨੇ ਮੁਜ਼ਾਹਰੇ ਦਿੰਦੇ ਸੀ, ਤੇ ਤੁਹਾਨੂੰ ਤਾਂ ਸਗੋਂ ਇਹਨਾਂ ਧਰਨੇ ਮੁਜ਼ਾਹਰਾਕਾਰੀਆਂ ਦਾ ਸਤਿਕਾਰ ਕਰਨਾ ਚਾਹੀਦਾ। ਆਪਣਾ ਟਾਈਮ ਭੁੱਲ ਗਏ ਜਦੋਂ ਤੁਹਾਡੇ ਵਿਛਾੜਾਂ ਪੈਂਦੀਆਂ ਸੀ, ਜਦੋਂ ਤੁਹਾਡੇ ਕੁੱਟ ਪੈਂਦੀ ਸੀ, ਉਦੋਂ ਤੁਸੀਂ ਕਹਿੰਦੇ ਸੀਗੇ ਕਿ ਇਹ ਤਾਨਾਸ਼ਾਹ ਨੇ। ਤੇ ਅੱਜ ਜੇਕਰ ਤੁਸੀਂ ਤੇ ਤੁਹਾਨੂੰ ਚਾਰ ਅਧਿਆਪਕਾਂ ਨੇ ਘੇਰ ਲਿਆ ਤੇ ਸਵਾਲ ਕਰ ਲਿਆ, ਤੇ ਉਹਦੇ ਨਾਲ ਤੁਸੀਂ ਉਨੀ ਕੁ ਗੱਲ 'ਚ ਬਦਸਲੂਕੀ ਕਰਨ ਤੇ ਉਤਰ ਆਏ। ਮਤਲਬ ਲੋਕ ਤੁਹਾਨੂੰ ਸਵਾਲ ਨਾ ਕਰਨ, ਲੋਕ ਤੁਹਾਡੇ ਮੂਹਰੇ ਗਲੀਚੇ ਰੈੱਡ ਕਾਰਪੇਟ ਵਿਛਾਈ ਰੱਖਣ, ਲੋਕ ਤੁਹਾਡੇ ਨਾਲ ਸੈਲਫੀਆਂ ਲੈ ਲੈਣ, ਲੋਕ ਤੁਹਾਨੂੰ ਕਹਿਣ ਕਿ ਹਾਂਜੀ ਮੰਤਰੀ ਸਾਹਿਬ, ਉਧਰੋਂ ਪੁਲਿਸ ਦੇ ਸਲੂਟ, ਉਧਰੋਂ ਲੋਕਾਂ ਦੀ ਜੈ ਜੈਕਾਰ ਹੋਏ। ਬਸ ਮਤਲਬ ਤੁਹਾਨੂੰ ਸਵਾਲ ਨਾ ਕਰਨ, ਤੇ ਤੁਸੀਂ ਜੇ ਕੋਈ ਸਵਾਲ ਕਰਦਾ ਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰ ਬੱਚੇ ਨੇ, ਸਾਡੇ ਬੱਚਿਆਂ ਨੂੰ ਤੰਗ ਨਾ ਕਰੋ। ਤੁਹਾਨੂੰ ਸਵਾਲ ਕਰਨ ਨਾਲ ਬੱਚੇ ਕਿਵੇਂ ਤੰਗ ਹੋ ਗਏ ਮੰਤਰੀ ਸਾਹਿਬ, ਇਹ ਸਮਝਣਾ ਚਾਹੁੰਦੇ ਨੇ ਲੋਕ। ਦੂਜੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਘਰ ਤਾਂ ਬੱਚੇ ਨੇ, ਠੀਕ ਹੈ, ਜਿਹੜੇ 6-6 ਘੰਟਿਆਂ ਤੋਂ ਤੁਹਾਡੇ ਦਰਾਂ ਮੂਹਰੇ ਖੜੇ ਆ, ਜਿਹੜੇ ਪੰਜਾਬ ਦੇ ਪਤਾ ਨਹੀਂ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚੋਂ 4-4 5-5 ਘੰਟਿਆਂ ਦਾ ਟਰੈਵਲ ਕਰਕੇ, ਯਾਤਰਾ ਕਰਕੇ ਅੱਧੀ ਰਾਤ ਨੂੰ ਤੁਰ ਪੈਂਦੇ ਆ ਤੁਹਾਡੇ ਘਰਾਂ ਦੇ ਮੂਹਰੇ ਖੜਨ ਵਾਸਤੇ। ਫਿਰ ਉਹ ਪਹੁੰਚਦੇ ਨੇ ਤੇ ਉਹ ਕਿਸੇ ਦੇ ਜਵਾਕ ਨਹੀਂ। ਤੁਹਾਨੂੰ ਆਪਣੇ ਜਵਾਕਾਂ ਦਾ ਫਿਕਰ ਆ, ਪਰ ਜਿਹੜੇ ਅਧਿਆਪਕ ਤੁਹਾਡੇ ਘਰਾਂ ਮੂਹਰੇ ਆ ਕੇ ਬੱਚਿਆਂ ਦੇ ਸਿਲੇਬਸ ਦੀ ਗੱਲ ਕਰ ਰਹੇ ਹੋ, ਕਿਸੇ ਦੇ ਜਵਾਕ ਨਹੀਂ ਗੇ, ਉਹ ਕਿਸੇ ਦੇ ਬੱਚੇ ਨਹੀਂ ਗੇ। ਇਸੇ ਤਰ੍ਹਾਂ
ਜੇਕਰ ਉਹ ਹੋਰ ਮੰਗਾਂ ਲੈ ਕੇ ਜਥੇਬੰਦੀਆਂ ਆਉਂਦੀਆਂ ਨੇ ਤਾਂ ਕਿ ਉਹ ਕਿਸੇ ਦੇ ਬੱਚੇ ਨਹੀਂ ਗੇ। ਤੁਹਾਨੂੰ ਆਪਦੇ ਬੱਚਿਆਂ ਦੇ ਨੁਕਸਾਨ ਦਾ ਡਰ ਹੈ, ਪਰ ਜਿਹੜਾ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਡੇ ਕੋਲੇ ਜਦੋਂ ਉਹਨਾਂ ਦਾ ਹੋ ਰਿਹਾ ਤੇ ਉਹ ਕੀ ਕਰਨ? ਉਹ ਤੁਹਾਡੇ ਘਰਾਂ ਮੂਹਰੇ ਨਾ ਆਉਣ। ਸੋ ਇਸੇ ਕਰਕੇ ਇਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਜੇਕਰ ਲੋਕਾਂ ਨੇ ਤੁਹਾਡੇ ਘਰਾਂ ਦੇ ਬਾਹਰ ਮੂਹਰੇ ਆ ਕੇ ਤੁਹਾਡੇ ਤੋਂ ਕੁੱਟ ਹੀ ਖਾਣੀ ਸੀ ਤੇ ਫਿਰ ਤੁਹਾਡਾ ਤੇ ਜਿਹੜੇ ਪਿਛਲੇ ਗਏ ਨੇ ਉਹਨਾਂ 'ਚ ਫਰਕ ਕੀ ਰਹਿ ਗਿਆ? ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਮੰਤਰੀ ਹੋ, ਤੁਹਾਡਾ ਇਖਲਾਕੀ ਫਰਜ਼ ਬਣਦਾ ਹੈ ਕਿ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਤੇ ਉਹਨਾਂ ਦਾ ਨਿਵਾਰਨ ਕਰੋ। ਉਹਨਾਂ ਦੇ ਦੁੱਖ ਸੁਣਨੇ ਤੁਹਾਡੀ ਇਖਲਾਕੀ ਜ਼ਿੰਮੇਵਾਰੀ ਹੈ। ਆਪਣੇ ਜਵਾਕਾਂ ਦਾ ਇੰਨਾ ਹੀ ਫਿਕਰ ਹੈ ਤਾਂ ਤੁਸੀਂ ਲੋਕਾਂ ਵੱਲੋਂ ਜਿਹੜੀ ਦਿੱਤੀ ਜ਼ਿੰਮੇਵਾਰੀ ਹੈ ਉਹਨੂੰ ਬੋਝ ਸਮਝੋ ਤਾਂ ਬੋਝ ਤੋਂ ਮੁਕਤ ਹੋ ਜਾਓ। ਇਹੀ ਹੋ ਸਕਦਾ ਨਾ। ਇਹ ਮਹਿਕਮੇ, ਇਹ ਸਰਕਾਰਾਂ ਤੁਹਾਡੇ ਤੋਂ ਪਹਿਲਾਂ ਵੀ ਚੱਲਦੀਆਂ ਆਈਆਂ ਨੇ। ਸੋ ਬੇਸ਼ੱਕ ਸਾਰੇ ਮਸਲੇ ਇੱਕੋ ਦਿਨ ਹੱਲ ਨਹੀਂ ਕੀਤੇ ਜਾ ਸਕਦੇ, ਪਰ ਸਰਕਾਰਾਂ ਕਦੇ ਵੀ ਲੋਕਾਂ ਵਾਂਗੂ ਵਰਤਾਅ ਨਹੀਂ ਕਰਦੀਆਂ। ਕਦੇ ਵੀ ਮੰਤਰੀ ਲੋਕਾਂ ਵਾਂਗੂ ਵਰਤਾਰਾ ਨਹੀਂ ਕਰਦੇ ਹੁੰਦੇ ਲੋਕਾਂ ਦੇ ਨਾਲ। ਸਰਕਾਰਾਂ ਕਦੇ ਤੂੰ ਮੈਂ ਨਹੀਂ ਕਰਦੀਆਂ ਜਿਵੇਂ ਹਰਜੋਤ ਬੈਂਸ ਕਰ ਰਿਹਾ ਸੀਗਾ। ਅਸਲ ਦੇ ਵਿੱਚ ਸਰਕਾਰਾਂ ਦਾ ਕੰਮ ਇਹ ਹੁੰਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਰੋਸਾ, ਇਹ ਵਿਸ਼ਵਾਸ ਪੈਦਾ ਕੀਤਾ ਜਾਵੇ, ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਅਸੀਂ ਜਿਸ ਅਥਾਰਟੀ ਕੋਲੇ ਪਹੁੰਚ ਕਰ ਰਹੇ ਹਾਂ ਉਹ ਸਾਡੀ ਗੱਲ ਸੁਣੂਗੀ ਨਹੀਂ, ਬਲਕਿ ਸਾਡੀ ਸਮੱਸਿਆ ਤਰਜੀਹੀ ਆਧਾਰ ਤੇ ਹੱਲ ਕਰੂਗੀ। ਸੋ ਹਰਜੋਤ ਬੈਂਸ ਨੂੰ ਜਿੱਥੇ ਆਪਣੇ ਜਵਾਕਾਂ ਦਾ ਫਿਕਰ ਹੈ, ਉੱਥੇ ਧਰਨਾਕਾਰੀ ਅਧਿਆਪਕ ਜਥੇਬੰਦੀਆਂ ਦਾ, ਲੋਕਾਂ ਦੇ ਬੇਰੁਜ਼ਗਾਰ ਬੱਚਿਆਂ ਦਾ ਵੀ ਫਿਕਰ ਜਿਹੜਾ ਉਹਨੂੰ ਕਰਨਾ ਚਾਹੀਦਾ ਹੈ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਖੁਦ ਧਰਨੇ ਮੁਜ਼ਾਹਰੇ ਕਰਕੇ ਸੱਤਾ ਤੀਕਰ ਉਪੜੇ ਹੋ ਤਾਂ ਫਿਰ ਤੁਹਾਨੂੰ ਇਹਨਾਂ ਨੂੰ ਹੱਕ ਮੰਗਣ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਆਪਣਾ ਟਾਈਮ ਭੁੱਲ ਕੇ ਜਦੋਂ ਤੁਸੀਂ ਮੁਜ਼ਾਹਰਾ ਕਰਦੇ ਸੀ, ਪੁਲਿਸ ਕੁੱਟਦੀ ਸੀ ਤੇ ਤੁਸੀਂ ਕਹਿੰਦੇ ਸੀ ਤਾਨਾਸ਼ਾਹ, ਤੇ ਅੱਜ ਜੇਕਰ 4 ਬੰਦੇ ਤੁਹਾਡੇ ਬਾਹਰ ਮੂਹਰੇ ਆ ਗਏ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਜੀ ਮੇਰੇ ਜਵਾਕਾਂ ਨੂੰ ਤੰਗ ਨਾ ਕਰੋ। ਜੇ ਤੰਗੀ ਆ ਤਾਂ ਇਹ ਰਾਹ ਛੱਡ ਦਿਓ, ਤੇ ਨਹੀਂ ਤਾਂ ਜੇ ਇਸ ਰਾਹ ਤੇ ਹੋ, ਬੱਤੀ ਵਾਲੀ ਗੱਡੀ ਹੈ, ਜਿਪਸੀ ਹੈ, ਰਿਹਾਇਸ਼ ਮਿਲੀ ਹੈ, ਤਨਖਾਹ ਮਿਲ ਰਹੀ ਹੈ, ਫਿਰ ਲੋਕਾਂ ਦੇ ਕੰਮ ਕਰਨੇ ਪੈਣਗੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।